ਸਤਿ ਸ਼੍ਰੀ ਅਕਾਲ। ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਸਰੋਤਿਆਂ ਨੂੰ ਪਿਆਰ ਸਤਿਕਾਰ ਸਹਿ ਨਿੱਘੀ ਜਿਹੀ ਜੀ ਆਇਆਂ ਨੂੰ ਸਵਾਗਤ ਕਰਦੇ ਹਾਂ। ਪ੍ਰੋਗਰਾਮ ਅਪਡੇਟ ਕੈਲੀਫੋਰਨੀਆ ਦੇ ਵਿੱਚ ਜੁੜ ਚੁੱਕੇ ਨੇ ਹਰਜੋਤ ਸਿੰਘ ਖਾਲਸਾ ਜੀ। ਸਵਾਗਤ ਹੈ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ। ਪੰਜਾਬੀ ਰੇਡੀਓ USA ਦੇ ਜਿੰਨੇ ਵੀ ਸਰੋਤੇ ਸਾਡੇ ਸਾਰੇ ਹੀ AM ਸਟੇਸ਼ਨਸ, FM ਸਟੇਸ਼ਨਸ, ਘਰਾਂ ਦੇ ਵਿੱਚ ਰੇਡੀਓ ਸੈਟਸ ਦੇ ਰਾਹੀਂ, ਟੈਲੀਫੋਨ ਦੇ ਰਾਹੀਂ, ਫੇਸਬੁੱਕ, YouTube ਤੇ ਲਾਈਵ ਦੇਖ ਰਹੇ ਹੋ, ਸੁਣ ਰਹੇ ਹੋ, ਸਾਰਿਆਂ ਨੂੰ ਜੀ ਆਇਆਂ ਨੂੰ ਤੇ ਬਹੁਤ ਹੀ ਪਿਆਰ ਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ। ਸਰੋਤਿਓ, ਅੱਜ ਜਨਵਰੀ ਦੀ 15 ਤਰੀਕ ਆ, ਦਿਨ ਸੋਮਵਾਰ ਆ। ਤੁਹਾਡੇ ਲਈ ਸ਼ਾਮ ਦਾ ਅਪਡੇਟ ਕੈਲੀਫੋਰਨੀਆ ਪ੍ਰੋਗਰਾਮ ਲੈ ਕੇ ਹਾਜ਼ਰ ਹੋਏ ਹਾਂ। ਸਾਡੇ ਅੱਜ ਦੇ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ, ਜਿਨ੍ਹਾਂ ਦੇ ਕੋਲੋਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰ ਸਕਦੇ ਹੋ 408-272-2500 ਦੇ ਉੱਤੇ। 1992 ਤੋਂ ਇੰਸ਼ੋਰੈਂਸ ਦੇ ਬਿਜ਼ਨਸ ਦੇ ਵਿੱਚ ਨੇ। ਇਸ ਮੌਕੇ ਕਵਰਡ ਕੈਲੀਫੋਰਨੀਆ ਹੈਲਥ ਇੰਸ਼ੋਰੈਂਸ ਦੇ ਤਹਿਤ ਜੇ ਤੁਸੀਂ ਐਡ ਲਗਵਾਉਣਾ ਚਾਹੁੰਦੇ ਹੋ, ਉਸ ਦੇ ਬਾਬਤ ਜੇ ਤੁਸੀਂ ਇੰਸ਼ੋਰੈਂਸ ਕਰਵਾਉਣਾ ਚਾਹੁੰਦੇ ਹੋ ਤਾਂ ਇਹਨਾਂ ਦੇ ਨਾਲ ਸੰਪਰਕ ਕਰ ਸਕਦੇ ਹੋ। ਮੈਡੀਕੇਅਰ ਦੇ ਲਈ ਅਪਲਾਈ ਕਰਨਾ ਚੱਲ ਰਹੇ, ਮੈਡੀਕਲ ਦੇ ਵਿੱਚ ਚੇਂਜਸ ਕਰਵਾਉਣੀਆਂ ਆ, ਵਿਜ਼ਟਰ ਇੰਸ਼ੋਰੈਂਸ, ਲਾਈਫ ਇੰਸ਼ੋਰੈਂਸ, ਕਿਸੇ ਵੀ ਤਰੀਕੇ ਦੇ ਬਿਜ਼ਨਸ ਦੇ ਲਈ ਇੰਸ਼ੋਰੈਂਸ ਦੇ ਲਈ, ਫਾਰਮ ਇੰਸ਼ੋਰੈਂਸ ਦੇ ਲਈ ਸੰਪਰਕ ਕਰੋ 4082722500। ਟਿਰਕੇਨਾ ਇਮੀਗ੍ਰੇਸ਼ਨ ਲਾ ਫਰਮ, US ਇਮੀਗ੍ਰੇਸ਼ਨ ਦਾ ਹੋਵੇ ਕਿਸੇ ਵੀ ਤਰੀਕੇ ਦਾ ਕੰਮ, ਕਾਲ ਅਟਰਨੀ ਜੇ ਟਿਰਕੇਨਾ 4159090503। ਅਮਰਜੀਤ ਸਿੰਘ ਫਰੈਜ਼ਨੋ, ਗੁਰਬਚਨ ਸਿੰਘ ਨਾਗਰਾ ਸੈਕਰਾਮੈਂਟੋ, ਪ੍ਰਿਤਪਾਲ ਸਿੰਘ ਸਿੱਧੂ ਫਰੈਜ਼ਨੋ, ਸਰਬਜੀਤ ਸਿੰਘ ਤੂਰ ਨਿਊ ਜਰਸੀ, ਹਰਿੰਦਰ ਪੀਨ ਸੈਨ ਹੋਜ਼ੇ, ਮਨਜੀਤ ਸਿੰਘ ਫਰੀਮੌਂਟ, ਸਰਬਜੀਤ ਸਿੰਘ ਕੁਲਵਿੰਦਰ ਕੌਰ ਧੂਤ, ਸੁਰਜੀਤ ਚਾਹਲ ਯੂਬਾ ਸਿਟੀ, ਗੁਰਦੇਵ ਸੋਹਲ ਐਂਟੀਲੋਪ, ਸਰਬਜੀਤ ਸਿੰਘ ਐਲਕੋ ਨਵਾਡਾ, ਕਮਲਜੀਤ ਸਿੰਘ ਮੱਖਣ ਦੌਲਤਪੁਰੀਆ ਮੈਂਟੀਕਾ। ਸਾਰਿਆਂ ਦਾ ਧੰਨਵਾਦ। ਜੇ ਤੁਸੀਂ ਵੀ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰ ਸਕਦੇ ਹੋ 408-722-7698 ਦੇ ਉੱਤੇ। ਜੀ, ਅੱਜ ਦੀਆਂ ਖਬਰਾਂ ਵੱਲ ਆਈਏ ਤੇ ਆਇਓਵਾ ਦੇ ਵਿੱਚ ਇਲੈਕਸ਼ਨ ਹੋ ਰਹੀ ਹੈਗੀ ਆ, ਪ੍ਰਾਇਮਰੀ। ਉਹਦੇ ਸੰਬੰਧ ਦੇ ਵਿੱਚ CBS ਨੇ ਹੁਣ ਪ੍ਰੋਜੈਕਟ ਕੀਤਾ ਹੈਗਾ ਆ ਭਈ ਪ੍ਰੈਜ਼ੀਡੈਂਟ ਡੋਨਲਡ ਟਰੰਪ ਆਇਓਵਾ ਦੀ ਕੌਕਸ ਜਿੱਤ ਜਾਣਗੇ। ਸੋ ਇਹ ਆਪਾਂ ਪਹਿਲਾਂ ਵੀ ਕਹਿ ਰਹੇ ਸੀ। ਤੇ ਆਇਓਵਾ ਜਿਹੜੀ ਸਟੇਟ ਆ, ਇੱਥੋਂ ਹੀ ਸਟਾਰਟ ਹੁੰਦੀ ਹੈਗੀ ਆ ਪ੍ਰਾਇਮਰੀਜ਼। ਸੋ ਐਗਜ਼ਿਟ ਪੋਲਸ ਦੇ ਮੁਤਾਬਕ ਪ੍ਰੈਜ਼ੀਡੈਂਟ ਟਰੰਪ ਹੋਣੀ ਬਹੁਤ ਅੱਗੇ ਹੈਗੇ ਆ ਨਿੱਕੀ ਹੈਲੀ ਤੋਂ ਤੇ ਰੌਨ ਡੀਸੈਂਟਿਸ ਤੋਂ। ਜੀ ਬਿਲਕੁਲ। ਸੋ 58% ਹੁਣ ਤੱਕ ਜਿਹੜੇ ਆ ਦਿਖਾ ਰਹੇ ਆ। ਐਗਜ਼ਿਟ ਪੋਲ ਵੀ ਜਿਹੜਾ ਉਹਨਾਂ ਨੂੰ ਜੇਤੂ ਜਿਹੜਾ ਉਹ ਦਿਖਾ ਰਿਹਾ ਸੀ। ਹੁਣ ਤੱਕ ਜੇ ਦੇਖਿਆ ਜਾਵੇ 16 ਡੈਲੀਗੇਟ ਟਰੰਪ ਹੋਣਾ ਦੇ ਕੋਲ, 4 ਜਿਹੜੇ ਡੈਲੀਗੇਟ ਆ ਡਿਸੈਂਟਿਸ ਤੇ ਨਿੱਕੀ ਹੈਲੀ ਦੇ ਕੋਲ। ਰਾਮਾਸਵਾਮੀ ਹੋਣਾ ਦਾ ਅਜੇ ਤੱਕ ਖਾਤਾ ਜਿਹੜਾ ਆ ਡੈਲੀਗੇਟਸ ਦੇ ਮਾਮਲੇ ਵਿੱਚ ਨਹੀਂ ਖੁੱਲਿਆ ਹੈਗਾ। ਅਗਲੀ ਗੱਲਾਂ ਕਰਦੇ ਜਾਈਏ ਹਰਜੋਤ ਸਿੰਘ ਜੀ। ਹੋਰ ਮੀਂਹ ਨਦਰਨ ਕੈਲੀਫੋਰਨੀਆ ਦੇ ਵਿੱਚ ਇਸ ਹਫਤੇ ਆ ਰਿਹਾ ਆ। ਮੀਟੀਓਲੋਜਿਸਟ ਡਰਕ ਵਰਡੂਰਨ ਉਹਨਾਂ ਨੇ ਜਿਹੜਾ ਕਿਹਾ ਵੀ ਅਗਲੇ ਰਾਊਂਡ ਦੀ ਜਿਹੜੀ ਰੇਨ ਆ ਇਹ ਨਦਰਨ ਕੈਲੀਫੋਰਨੀਆ ਦੇ ਵਿੱਚ ਜ਼ਿਆਦਾ ਆਊਗੀ ਤੇ ਬਹੁਤ ਜਿਹੜੇ ਉਤਲੇ ਇਲਾਕਿਆਂ ਦੇ ਵਿੱਚ ਆ ਉੱਥੇ ਕਾਫੀ ਭਾਰੀ ਹਾਈ ਐਲਟੀਟਿਊਡ ਦੇ ਉੱਤੇ ਜਿਹੜੀ ਸਨੋ ਆ ਉਹ ਪਵੇਗੀ। ਸੋ ਆਲਰੇਡੀ ਆਪਾਂ ਦੇਖਿਆ ਵੀਕਐਂਡਸ ਦੇ ਉੱਤੇ ਪਿਛਲੇ ਵੀਕ ਦੇ ਵਿੱਚ ਪੈਲਸਟੇਲ ਇਲਾਕੇ ਦੇ ਵਿੱਚ, ਟਾਹੋ ਦੇ ਇਲਾਕੇ ਦੇ ਵਿੱਚ ਭਾਰੀ ਬਰਫ਼ਬਾਰੀ ਕਰਕੇ 2 ਐਵਲਾਂਚ ਵੀ ਹੋਏ, ਜਿਨ੍ਹਾਂ ਦੇ ਵਿੱਚ 1 ਜਾਣੇ ਦੀ ਮੌਤ ਹੋਈ ਸੀ। ਸੋ ਵੈਟ ਵੈਦਰ ਦੇ ਲਈ ਸਾਰੇ ਕੈਲੀਫੋਰਨੀਅਨਸ ਨੂੰ ਅਹਤਿਆਤ ਵਰਤਣ ਦੇ ਲਈ ਅਪੀਲ ਕੀਤੀ ਜਾ ਰਹੀ ਹੈ। ਇਸੇ ਤਰ੍ਹਾਂ ਸਦਰਨ ਕੈਲੀਫੋਰਨੀਆ ਦੇ ਵਿੱਚ ਕਹਿੰਦੇ ਕਾਫੀ ਸਟਾਰਮ ਆ ਰਹੇ ਹੈਗੇ ਆ। ਆਉਣ ਵਾਲੇ 7 ਦਿਨ ਸਦਰਨ ਕੈਲੀਫੋਰਨੀਆ 'ਚ ਮੀਂਹ ਵਾਲੇ ਹੋਣਗੇ, ਨੈਸ਼ਨਲ ਵੈਦਰ ਸਰਵਿਸ ਨੇ ਦੱਸਿਆ ਹੈਗਾ। ਤੇ ਟਿਊਜ਼ਡੇ ਤੋਂ ਲੈ ਕੇ ਫਰਾਈਡੇ ਤੱਕ ਤੇ ਉਹ ਤੋਂ ਬਾਅਦ ਜਿਹੜਾ ਵੀਕਐਂਡ ਆ ਸੈਚਰਡੇ ਨੂੰ ਹੈਵੀ ਰੇਨ ਹੋਊਗੀ। ਕਹਿੰਦੇ ਵੀ ਸੰਡੇ ਤੱਕ ਉਹ ਚਲੇ ਜਾਊਗੀ। ਇਹ ਜੋ ਨੈਸ਼ਨਲ ਵੈਦਰ ਸਰਵਿਸ ਆ ਉਹਨਾਂ ਨੇ ਜੋ ਆ ਅਪਡੇਟ ਇਹਦੇ ਸੰਬੰਧ ਦੇ ਵਿੱਚ ਦਿੱਤੀ ਆ। 7000 ਤੋਂ 8000 ਫੁੱਟ ਦੀ ਉਚਾਈ ਵਾਲੀਆਂ ਪਹਾੜੀਆਂ ਦੇ ਉੱਤੇ ਸਨੋ ਕਾਫੀ ਜ਼ਿਆਦਾ ਪਊਗੀ। ਅੱਜ ਸੈਂਡੀਏਗੋ ਤੋਂ 68 ਮੀਲ ਦੂਰ ਇੱਕ 4.4 ਤੀਵਰਤਾ ਦਾ ਜਿਹੜਾ ਭੂਚਾਲ ਆ ਉਸ ਦੇ ਝਟਕੇ ਜਿਹੜੇ ਮਹਿਸੂਸ ਕੀਤੇ ਗਏ। ਕੋਸਟਲ ਇਲਾਕੇ ਦੇ ਨਜ਼ਦੀਕ ਇਹ ਜਿਹੜਾ ਭੂਚਾਲ ਆ ਉਹ ਦੇਖਿਆ ਗਿਆ ਹੈਗਾ ਆ। ਸੋ ਉਹ ਇਸ ਦੇ ਕਰਕੇ ਕੋਈ ਖਤਰਾ ਤਾਂ ਜਿਹੜਾ ਉਹ ਨਹੀਂ ਬਣਿਆ। ਤਕਰੀਬਨ ਜ਼ਮੀਨ ਤੋਂ 5.9 ਕਿਲੋਮੀਟਰ ਡੂੰਘਾਈ ਦੇ ਉੱਤੇ ਇਹ ਜਿਹੜਾ ਅਰਥਕੁਏਕ ਆ ਓਰੀਜਨੇਟ ਹੋਇਆ ਦੱਸਿਆ ਜਾਂਦਾ ਹੈ। ਵਿਕਟਰ ਵੈਲੀ ਦੇ ਜਿਹੜੇ ਇਲਾਕੇ ਆ ਉਹਨਾਂ ਨੇ ਇਹ ਜਿਹੜਾ ਦੱਸਿਆ ਵੀ ਜਿੱਦਾਂ ਇੰਨਾ ਭੂਚਾਲ ਹੁੰਦਾ ਇੱਦਾਂ ਦਾ ਕੋਈ ਝਟਕੇ ਇੰਨੇ ਜ਼ਿਆਦਾ ਮਹਿਸੂਸ ਨਹੀਂ ਹੋਏ, ਪਰ USGS ਦੱਸ ਰਿਹਾ ਹੈ। ਇਸ ਸਾਲ ਦੀ ਸ਼ੁਰੂਆਤ ਦੇ ਵਿੱਚ ਬਹੁਤ ਸਾਰੇ ਜਿਹੜੇ ਨੈਚੁਰਲ ਜਿਹੜੇ ਕਹਿ ਲਓ ਵੀ ਕਲੈਮਿਟੀਜ਼ ਜਿਹੜੀਆਂ ਆ ਉਹ ਆਲਰੇਡੀ ਦੇਖੀਆਂ ਗਈਆਂ ਹੋਈਆਂ ਆ। ਹੁਣ ਸੈਂਡੀਏਗੋ ਤੋਂ 68 ਮੀਲ ਦੂਰ ਸਮੁੰਦਰ ਦੇ ਵਿੱਚ ਇਹ 4.4 ਤੀਵਰਤਾ ਦਾ ਭੂਚਾਲ ਆਇਆ ਆ। ਜੀ,
ਪ੍ਰੈਜ਼ੀਡੈਂਟ ਡੋਨਲਡ ਟਰੰਪ ਉਹਨਾਂ ਦੇ ਸੰਬੰਧ ਦੇ ਵਿੱਚ ਕਹਿੰਦੇ ਕੈਲੀਫੋਰਨੀਆ ਦੇ ਜਿਹੜੇ ਰਿਪਬਲਿਕਨਸ ਆ ਉਹ ਪ੍ਰੈਜ਼ੀਡੈਂਟ ਡੋਨਲਡ ਟਰੰਪ ਉਹਨਾਂ ਦੀ ਸਪੋਰਟ ਕਰ ਰਹੇ ਹੈਗੇ ਆ। ਟਰੰਪ ਉਹਨਾਂ ਨੂੰ ਕੈਲੀਫੋਰਨੀਆ ਚੋਂ ਰਿਪਬਲਿਕਨਸ ਦੀ ਜਿਹੜੀ ਸਪੋਰਟ ਆ ਮਿਲ ਰਹੀ ਆ। ਕਹਿੰਦੇ ਵੀ ਵਿਊਜ਼ ਆਫ ਟਰੰਪ ਜਿਹੜੇ ਆ 2-1 ਜਿਹੜੇ ਆ ਨੈਗੇਟਿਵ ਹੈਗੇ ਆ ਉਹਨਾਂ ਦੇ ਸੰਬੰਧ ਦੇ ਵਿੱਚ ਦੇਖਿਆ ਜਾਵੇ। ਸੋ ਟਰੰਪ ਦੀ 2024 ਦੀ ਜਿਹੜੀ ਪ੍ਰੈਜ਼ੀਡੈਂਸ਼ੀਅਲ ਵਿਡ ਆ ਉਹਦੇ ਵਿੱਚ ਕਹਿੰਦੇ ਜਿਹੜੀ 66% ਤੱਕ ਜੋ ਆ ਸਪੋਰਟ ਆ ਉਹ ਵਧੀ ਆ 57% ਨਾਲੋਂ, ਜੋ ਕਿ ਪਿਛਲੇ ਅਕਤੂਬਰ ਸੀ। ਇਹ ਪੋਲ ਬਰਕਲੇ ਇੰਸਟੀਚਿਊਟ ਆਫ ਗਵਰਨਮੈਂਟਲ ਸਟੱਡੀਜ਼ ਆ ਉਹਨਾਂ ਨੇ ਦਿੱਤੇ ਹੈਗੇ ਆ। 11% ਕੈਲੀਫੋਰਨੀਆ ਰਿਪਬਲਿਕਨਸ ਨਿੱਕੀ ਹੈਲੀ ਨੂੰ ਸਪੋਰਟ ਕਰਦੇ ਹੈਗੇ ਆ, ਜੋ ਕਿ ਸਾਬਕਾ ਅੰਬੈਸਡਰ ਆ ਤੇ ਸਾਊਥ ਕੈਰੋਲੀਨਾ ਦੇ ਗਵਰਨਰ ਰਹਿ ਚੁੱਕੇ ਆ। 8% ਫਲੋਰੀਡਾ ਦੇ ਗਵਰਨਰ ਰੌਨ ਡਿਸੈਂਟਿਸ ਨੂੰ ਤੇ 3% ਐਂਟਰਪ੍ਰੈਨਿਓਰ ਵਿਵੇਕ ਰਾਮਾਸਵਾਮੀ ਨੂੰ। ਸੋ ਇਹ ਸਾਰੇ ਕਾਸੇ 'ਚ ਇਹ ਲੱਗਦਾ ਹੈ ਕਿ ਵਿਵੇਕ ਰਾਮਾਸਵਾਮੀ ਕਾਫੀ ਪਿੱਛੇ ਜਾ ਰਹੇ ਹੈਗੇ ਰਿਪਬਲਿਕਨ ਪਾਰਟੀ ਦੇ ਜੋ ਕੈਂਡੀਡੇਟ ਹੋਣਗੇ ਰਿਪਬਲਿਕਨ ਉਹਨਾਂ ਦੇ ਵਿੱਚੋਂ। ਜੀ, ਅਗਲੀ ਗੱਲ ਕਰੀਏ, ਇੱਕ ਔਰਤ ਦੀ ਲਾਸ਼ ਜਿਹੜੀ ਬੋਡੀ ਆ ਉਹ ਬਰਾਮਦ ਹੋਈ ਆ ਕੈਲੀਫੋਰਨੀਆ ਦਾ ਇੱਕ ਪਲੇਨ ਕ੍ਰੈਸ਼, ਜਿਹੜਾ ਕਿ ਉੱਥੇ ਦੇ ਇੱਕ ਲੋਕਲ ਏਅਰਪੋਰਟ ਤੋਂ ਬਹੁਤਾ ਦੂਰ ਨਹੀਂ ਸੀ। ਯੂਐਸ ਦੇ ਜਿਹੜੇ ਕੋਸਟ ਗਾਰਡ ਆ ਉਹਨਾਂ ਨੇ ਅੱਜ ਜਿਹੜਾ ਉਹ ਦੱਸਿਆ ਵੀ ਕੋਜ਼ੀ ਮਾਰਕ 4 ਜਿਹੜਾ ਏਅਰਪੋਰਟ ਆ ਜਿਸ ਨੂੰ ਲੱਭਣ ਦੀ ਕੋਸ਼ਿਸ਼ ਜਿਹੜੀ ਉਹ ਕੀਤੀ ਜਾ ਰਹੀ ਸੀਗੀ ਨਾਰਥ ਕੈਰੋਲੀਨਾ ਦੇ ਵਿੱਚ, ਕੈਲੀਫੋਰਨੀਆ ਦੇ ਵਿੱਚ, ਸੌਰੀ ਨਦਰਨ ਕੈਲੀਫੋਰਨੀਆ ਦੇ ਵਿੱਚ, ਪਰ ਕਹਿੰਦੇ ਵੀ ਉਸ ਬੀਬੀ ਦੀ ਜਿਹੜੀ ਲਾਸ਼ ਆ ਉਹ ਲੱਭੀ ਆ। ਸਿੰਗਲ ਇੰਜਨ ਪਲੇਨ ਸੀਗਾ, ਇਹ ਕ੍ਰੈਸ਼ ਹੋਇਆ ਸੀ ਇੱਕ ਦਿਨ ਪਹਿਲਾਂ ਹੀ। ਕਮਰਸ਼ੀਅਲ ਫਿਸ਼ਰਮੈਨ ਨੂੰ ਇਹਨਾਂ ਦੀ ਜਿਹੜੀ ਲਾਸ਼ ਆ ਬੀਬੀ ਦੀ ਉਹ ਮਿਲੀ ਹੈਗੀ ਆ। ਇਹ ਸੰਡੇ ਈਵਨਿੰਗ ਕੱਲ ਇਹ ਹਾਫ ਮੂਨ ਬੇ ਦੇ ਨਜ਼ਦੀਕ ਹਾਦਸਾ ਜਿਹੜਾ ਆ ਇਹ ਵਾਪਰਿਆ ਸੀ। ਅਜੇ ਤੱਕ ਇਸ ਬੀਬੀ ਦੀ ਉਹਨਾਂ ਨੇ ਸ਼ਨਾਖਤ ਨਹੀਂ ਕੀਤੀ ਗਈ। ਫੈਡਰਲ ਏਵੀਏਸ਼ਨ ਐਡਮਿਨਿਸਟ੍ਰੇਸ਼ਨ ਨੇ ਦੱਸਿਆ ਵੀ ਇਸ ਜਹਾਜ਼ ਦੇ ਵਿੱਚ ਇੱਕ ਹੋਰ ਜਾਣਾ ਵੀ ਸਵਾਰ ਸੀਗਾ। 4 ਸੀਟ ਲਾਈਟ ਏਅਰਕ੍ਰਾਫਟ ਸੀਗਾ ਤੇ ਕਹਿੰਦੇ ਵੀ ਇਹ ਕਿੱਟ ਤੋਂ ਜਿਹੜਾ ਉਹ ਬਣਾਇਆ ਜਾ ਸਕਦਾ ਸੀਗਾ, ਪਰ ਕਿਸੇ ਕਾਰਨਾਂ ਕਰਕੇ ਇਹ ਹਾਦਸਾ ਹੋਇਆ, ਜਿਸ ਕਰਕੇ ਇਸ ਬੀਬੀ ਦੀ ਲਾਸ਼ ਹੋਈ। ਔਰ ਦੂਜੇ ਦੀ ਜਿਹੜੀ ਉਹ ਭਾਲ ਉੱਦਾਂ ਜਾਰੀ ਆ, ਪਰ ਮੁਸ਼ਕਲ ਲੱਗ ਰਿਹਾ ਹੈ ਵੀ ਉਹ ਦੂਸਰੇ ਦਾ ਜਿਹੜਾ ਉਹ ਬਚਾਅ ਹੋਇਆ ਹੋਵੇ। ਕੋਸਟ ਗਾਰਡ ਡਾਈਵਰਸ ਜਿਹੜੇ ਆ ਉਹ ਘੱਲੇ ਗਏ ਸੀਗੇ। ਸ਼ੈਰਿਫ ਦੇ ਆਫਿਸ ਨੇ ਡਰੋਨਸ ਵੀ ਡਿਪਲੋਏ ਕੀਤੇ ਸੀਗੇ ਉਸ ਪਲੇਨ ਨੂੰ ਲੱਭਣ ਦੇ ਲਈ, ਪਰ ਉਸ ਵਿੱਚ ਕੋਈ ਕਾਮਯਾਬੀ ਨਹੀਂ ਮਿਲੀ। ਪਰ ਅੱਜ ਇੱਕ ਕਮਰਸ਼ੀਅਲ ਫਿਸ਼ਰਮੈਨ ਨੂੰ ਇਹ ਲਾਸ਼ ਤੈਰਦੀ ਨਜ਼ਰ ਆਈ। ਇੱਕ ਸਪੀਡਿੰਗ ਕਾਰ ਸੈਨ ਫਰਾਂਸਿਸਕੋ ਦੀ ਬਿਲਡਿੰਗ ਦੇ ਵਿੱਚ ਜਾ ਕੇ ਵੱਜੀ, ਜਿਸ ਨੂੰ ਇੱਕ ਬੀਬੀ ਚਲਾ ਰਹੀ ਸੀ ਤੇ ਕਹਿੰਦੇ ਵੀ ਬਹੁਤ ਹੀ ਜ਼ਿਆਦਾ ਸਪੀਡ ਤੇ ਚੱਲ ਰਹੀ ਸੀ। ਜਦੋਂ ਉਸਨੇ ਰੈਂਪ ਨੂੰ ਹਿੱਟ ਕੀਤਾ ਤੇ ਉਸ ਰੈਂਪ ਤੋਂ ਹਾਈਵੇ 80 ਦੇ ਉੱਤੇ ਹੈਰੀਸਨ ਸਟਰੀਟ ਜਿਹੜਾ ਆਫ ਰੈਂਪ ਆ ਤੇ ਨਾਲ ਲੱਗਦੀ ਜਿਹੜੀ ਬਿਲਡਿੰਗ ਆ ਉਹਦੀ ਸੈਕੰਡ ਤੇ ਜਿਹੜੀ ਥਰਡ ਫਲੋਰ ਆ ਉਹਨੂੰ ਕਾਫੀ ਡੈਮੇਜ ਕੀਤਾ, ਉਹਦੇ ਵਿੱਚ ਵੱਜੀ ਤੇ ਉਹ ਤੋਂ ਬਾਅਦ ਰੈਂਪ ਦੇ ਉੱਤੇ ਜਿਹੜੀ ਕਾਰ ਆ ਉਹ ਫਸ ਗਈ। CHP ਆਫੀਸਰ ਮਾਰਕ ਐਂਡਰਿਊਜ਼ ਨੇ ਦੱਸਿਆ ਵੀ ਜਿਹੜੀ ਬੀਬੀ ਆ ਉਹ ਸਟੇਬਲ ਕੰਡੀਸ਼ਨ 'ਚ ਆ। ਲੱਕਲੀ ਇਹ ਸਾਰਾ ਕੁਝ ਇਸ ਕਰਕੇ ਹੋਇਆ ਵੀ ਉਸਨੇ ਸੀਟ ਬੈਲਟਸ ਲਾਈਆਂ ਹੋਈਆਂ ਸੀਆਂ। ਸੋ CHP ਨੇ ਸੋਸ਼ਲ ਮੀਡੀਆ ਤੇ ਕਿਹਾ ਵੀ ਇਹ ਇੱਕ ਇਨਸੀਡੈਂਟ ਗੁੱਡ ਰਿਮਾਈਂਡਰ ਹੈਗਾ ਉਹਨਾਂ ਲੋਕਾਂ ਲਈ ਜੋ ਸੇਫਟੀ ਬੈਲਟ ਲਾਉਂਦੇ ਹੈਗੇ ਆ ਵੀ ਇਸੇ ਸੇਫਟੀ ਬੈਲਟ ਲੱਗੀ ਹੋਣ ਕਰਕੇ ਇੰਨੀ ਹਾਈ ਸਪੀਡ ਤੇ ਟੋਇਟਾ ਕਾਰ ਦੇ ਵਿੱਚ ਜਾਂਦੀ ਹੋਈ ਇਸ ਬੀਬੀ ਰੈਂਪ ਦੇ ਨਾਲ ਹਿੱਟ ਕਰਕੇ ਬਿਲਡਿੰਗ 'ਚ ਵੱਜੀ, ਪਰ ਫਿਰ ਵੀ ਉਹ ਸਰਵਾਈਵ ਕਰ ਗਏ। ਉਹੀ ਕਾਰਨ ਸੀ ਵੀ ਸੇਫਟੀ ਬੈਲਟ ਲਾਈ ਸੀ, ਨਹੀਂ ਤਾਂ ਉਹਦੀ ਪੱਕੀ ਮੌਤ ਹੋਣੀ ਸੀ। ਜੀ, ਇਹ ਵੀ ਬਚਾਅ ਹੋ ਗਿਆ ਵੀ ਕੌਂਡੋ ਦੇ ਵਿੱਚ ਮੋਹਰੇ ਕੋਈ ਨਹੀਂ ਸੀ, ਨਹੀਂ ਤਾਂ ਉਹ ਵੀ ਕੋਈ ਵਿਚਾਰੇ ਨਹੀਂ ਤਾਂ ਥੱਲੇ ਆ ਸਕਦੇ ਸੀ। ਹਾਈਵੇ 80 ਸੈਕਰਾਮੈਂਟੋ ਦੇ ਵਿੱਚ ਇੱਕ ਹਿੱਟ ਐਂਡ ਰਨ ਹੋਇਆ ਆ, ਜਿਹੜਾ ਬਿਜ਼ਨਸ 80 ਆ ਉਸ ਦੇ ਉੱਤੇ ਤੇ ਐਚ ਸਟਰੀਟ ਦੇ ਔਨ ਰੈਂਪ ਦੇ ਲਾਗੇ ਬੰਦਾ ਕੋਈ ਐਕਸੀਡੈਂਟ ਕਰਕੇ ਉੱਥੋਂ ਦੌੜ ਗਿਆ, ਜਿਸ ਤੋਂ ਬਾਅਦ ਦੇ ਵਿੱਚ ਇਸ ਟਾਈਮ ਟ੍ਰੈਫਿਕ ਉੱਥੇ ਬੁਰੀ ਤਰ੍ਹਾਂ ਜਿਹੜਾ ਪ੍ਰਭਾਵਿਤ ਹੋਇਆ ਦੱਸਿਆ ਜਾਂਦਾ ਸੀ। CHP ਨੇ ਜਿਹੜਾ ਉੱਥੇ ਜਿਹੜਾ ਹੈਲੀਕਾਪਟਰ ਵੀ ਲਾਇਆ ਇਸ ਨੂੰ ਜਿਹੜਾ ਉਹ ਲੱਭਣ ਦੇ ਲਈ। ਮੰਨਿਆ ਜਾ ਰਿਹਾ ਵੀ ਇੱਕ ਫੋਰਡ F-150 ਜਿਸ ਦੇ ਕਰਕੇ ਹਾਦਸਾ ਹੋਇਆ, ਉਸ ਨੇ 3 ਗੱਡੀਆਂ ਦੇ ਵਿੱਚ ਕਹਿ ਲਓ ਵੀ ਟੋਟਲ ਇਹ ਹਾਦਸਾ ਵਾਪਰਿਆ ਆ, ਉਹ ਟੱਕਰ ਮਾਰ ਕੇ ਉੱਥੋਂ ਦੌੜ ਗਿਆ ਸੀਗਾ। ਸੋ ਕਹਿੰਦੇ ਵੀ ਬਲੂ ਸ਼ਰਟ ਉਸਨੇ ਪਾਈ ਹੋਈ ਸੀ ਤੇ ਉਸ ਦੀ ਭਾਲ ਜਿਹੜੀ ਉਹ ਉੱਦਾਂ ਅਜੇ ਵੀ ਜਾਰੀ ਆ, ਪਰ ਟ੍ਰੈਫਿਕ ਦੇ ਹਾਲ ਕਾਫੀ ਬੁਰੇ 80 ਦੇ ਉੱਤੇ, ਬਿਜ਼ਨਸ 80 ਦੇ ਉੱਤੇ ਦੱਸੇ ਜਾ ਰਹੇ ਨੇ। ਜੀ, ਕਹਿੰਦੇ ਕੈਲੀਫੋਰਨੀਆ ਨਾਰਥ ਕੋਰੀਆ ਬਣ ਰਿਹਾ ਟੈਕਸੇਸ਼ਨ ਦਾ। ਕਹਿੰਦੇ ਵੀ ਕੰਡੀਸ਼ਨਸ ਜਿਹੜੀਆਂ ਆ ਬਾਹਲੀਆਂ ਗੁੱਡ ਨਹੀਂ ਹੈ, ਵੀ ਬਹੁਤ ਜ਼ਿਆਦਾ ਜਿਹੜਾ ਟੈਕਸ ਆ ਉਹ ਕੈਲੀਫੋਰਨੀਆ 'ਚ ਲੱਗ ਰਿਹਾ ਹੈਗਾ। ਤੇ ਇਹ ਅੱਜ ਫੋਰਬਸ ਮੈਗਜ਼ੀਨ ਨੇ ਕਾਫੀ ਵੱਡਾ ਆਰਟੀਕਲ ਇਹਦੇ ਸੰਬੰਧ ਦੇ ਵਿੱਚ ਪਾਇਆ ਵੀ ਕੈਲੀਫੋਰਨੀਆ ਦੇ ਵਿੱਚ ਓਵਰ ਟੈਕਸ
ਹੈਗਾ ਆ, ਇਸ ਨੂੰ ਓਵਰ ਟੈਕਸ ਸਟੇਟ ਕਹਿ ਸਕਦੇ ਨੇਸ਼ਨ ਦੇ ਵਿੱਚ। ਪਰ ਕਹਿੰਦੇ ਜਿਹੜੇ ਪੋਲੀਟੀਸ਼ੀਅਨ ਆ ਉਹਨਾਂ ਨੂੰ ਟੂ ਮਚ ਇਜ਼ ਨੈਵਰ ਇਨਫ ਕਹਿੰਦੇ ਪੋਲੀਟੀਸ਼ੀਅਨ ਦੇ ਲਈ। ਵਟਸ ਹੈਡ ਡਿਸਕਸ਼ਨ ਇੱਕ ਚੱਲ ਰਹੀ ਸੀ ਗੋਲਡਨ ਸਟੇਟ ਦੇ ਸੰਬੰਧ ਦੇ ਵਿੱਚ, ਤੇ ਕਿਸ ਤਰ੍ਹਾਂ ਜਿਹੜੇ ਅਮੀਰ ਹੈਗੇ ਉਹਨਾਂ ਦੇ ਉੱਤੇ ਵੀ ਲਾਇਆ ਜਾ ਰਿਹਾ, ਪਾਰਟ ਟਾਈਮ ਰੈਜ਼ੀਡੈਂਟਸ ਦੇ ਉੱਤੇ ਵੀ। ਈਵਨ ਕਹਿੰਦੇ ਜੇ ਤੁਸੀਂ ਪਿਛਲੇ ਸਾਲ ਮੂਵ ਹੋ ਗਏ ਹੋਰ ਸਟੇਟਸ, ਪਰ ਜਿੰਨੇ ਦਿਨ ਤੁਸੀਂ ਰਹੇ ਆ ਉਸ ਦਿਨਾਂ ਦੇ ਹਿਸਾਬ ਨਾਲ ਵੀ ਜਿਹੜਾ ਤੁਹਾਡੇ ਉੱਤੇ ਜਿਹੜਾ ਟੈਕਸ ਆ ਉਹ ਦੇਣਾ ਪਊਗਾ। ਇਹਦੇ ਸੰਬੰਧ ਵਿੱਚ ਕਾਫੀ ਵੱਡੀ ਜਿਹੜੀ ਰਿਪੋਰਟ ਆ ਅੱਜ ਫੋਰਬਸ ਮੈਗਜ਼ੀਨ ਨੇ ਛਾਪੀ ਹੈਗੀ। ਜੀ ਬਿਲਕੁਲ। ਅਗਲੀ ਜਿਹੜੀ ਗੱਲ ਕਰਦੇ ਜਾਈਏ, ਰਿਜ਼ੋਰਟਸ ਦੇ ਵਿੱਚ ਇਸ ਟਾਈਮ ਸਕੀ ਰਿਜ਼ੋਰਟਸ ਦੇ ਵਿੱਚ ਕਾਫੀ ਲੋਕ ਘੁੰਮਣ ਫਿਰਨ ਦੇ ਲਈ ਜਾਂਦੇ ਆ, ਜਿੱਦਾਂ ਪਹਿਲਾਂ ਵੀ ਦੱਸਦੇ ਸੀ ਐਵਾਲਾਂਚ ਵੀ ਆਏ ਆ। ਪਰ ਰੀਸੈਂਟਲੀ ਦੇਖਿਆ ਗਿਆ ਵੀ ਜਿਹੜੇ ਰਿਚ ਆ ਉੱਥੇ ਬਹੁਤ ਜ਼ਿਆਦਾ ਆ ਰਹੇ ਨੇ। ਅੱਜ ਹੈਵਨਲੀ ਸਕੀ ਰਿਜ਼ੋਰਟ ਟਾਹੋ ਦੇ ਵਿੱਚ ਇੱਕ ਹੋਰ ਰਿਚ ਜਿਹੜਾ ਉਹ ਦੇਖਿਆ ਗਿਆ। ਸਕੀਅਰਸ ਤੇ ਜਿਹੜੇ ਸਨੋਬੋਰਡਰਸ ਆ, ਉਹਨਾਂ ਨੇ ਜਿਹੜਾ ਇਸ ਦੀ ਵੀਡੀਓ ਵੀ ਜਿਹੜੀ ਉਹ ਬਣਾਈ ਆ। ਬਹੁਤ ਸਾਰੇ ਸੈਲਾਨੀ ਇਸ ਚੀਜ਼ ਦੇ ਲਈ ਤਿਆਰ ਨਹੀਂ ਹੁੰਦੇ ਕਈ ਵਾਰੀ। ਜਦੋਂ ਤੁਸੀਂ ਮਾਊਂਟੇਨਸ ਦੇ ਵਿੱਚ ਜਾਂਦੇ ਆ, ਹੈ ਤਾਂ ਉਹ ਵਾਈਲਡ ਲਾਈਫ ਵਾਈਲਡ ਦੇ ਵਿੱਚ ਹੁੰਦੇ ਆ, ਸੋ ਕਹਿੰਦੇ ਵੀ ਤਿਆਰੀ ਤੁਹਾਨੂੰ ਜਿਹੜੀ ਉਹ ਪੂਰੀ ਰੱਖਣੀ ਚਾਹੀਦੀ ਆ। ਅੱਜ ਇਸੇ ਮਹੀਨੇ ਪਹਿਲਾਂ ਇੱਕ ਜਿਹੜਾ ਭਾਲੂ ਆ, ਇੱਕ ਰਿਛ ਆ, ਉਹ ਤਾਂ ਸਕੀ ਕਰਨ ਵਾਲੇ ਦੇ ਮਗਰ ਮਗਰ ਵੀ ਦੌੜਿਆ ਸੀਗਾ ਵੀ ਇਹਨੂੰ ਕਾਬੂ ਕਰਕੇ ਮਾਰ ਕੇ ਖਾ ਲਿਆ ਜਾਵੇ। ਉਸ ਦਾ ਬਾਲ ਬਚਾ ਜਿਹੜਾ ਉਹ ਹੋ ਗਿਆ ਸੀਗਾ। ਸੋ ਬਾਰ-ਬਾਰ ਵਾਈਲਡ ਲਾਈਫ ਦਾ ਤੇ ਹਿਊਮਨਸ ਦੀ ਜਿਹੜੀ ਇੰਟਰੈਕਸ਼ਨ ਦਾ ਵਧਣਾ ਆ, ਇਹ ਵੀ ਇੱਕ ਕਹਿੰਦੇ ਖਤਰੇ ਵਾਲੀ ਗੱਲ ਹੁੰਦੀ ਆ। ਰਿਛ ਵੈਸੇ ਵੀ ਇਸ ਚੀਜ਼ ਲਈ ਜਾਣੇ ਜਾਂਦੇ ਆ ਵੀ ਜਦੋਂ ਇੱਕ ਵਾਰੀ ਉਹਨਾਂ ਨੂੰ ਕਿਸੇ ਚੀਜ਼ ਦਾ ਇੱਦਾਂ ਪਤਾ ਲੱਗਦਾ ਹੈ ਤਾਂ ਉਹ ਬਾਰ-ਬਾਰ ਉਸ ਚੀਜ਼ ਦੇ ਮਗਰ ਆਉਂਦੇ ਨੇ। ਸੋ ਭਾਈ ਜਿਹੜੇ ਟਾਹੋ ਵਗੈਰਾ ਨੂੰ ਵੀ ਜਾਣਗੇ ਜਾਂ ਹੋਰ ਵੀ ਵਾਈਲਡ ਦੇ ਵਿੱਚ ਤੁਸੀਂ ਜਾਂਦੇ ਆ, ਇਹਨਾਂ ਸਾਰੀਆਂ ਚੀਜ਼ਾਂ ਦਾ ਪਲੀਜ਼ ਧਿਆਨ ਰੱਖਿਆ ਜਾਵੇ। ਜੀ, ਕਹਿੰਦੇ ਵੀ ਕਈ ਵਾਰੀ ਡੀਐਮਬੀ ਦਾ ਜਿਹੜਾ ਟ੍ਰਿਪ ਆ ਉਹ ਵੀ ਤੁਹਾਨੂੰ ਵੱਡੀ ਬਿਮਾਰੀ ਤੋਂ ਬਚਾ ਸਕਦਾ ਹੈਗਾ। ਇੱਕ ਇਦਾਂ ਦੀ ਐਗਜ਼ਾਮਪਲ ਆਈ ਆ ਜਿਹਦੇ ਸੰਬੰਧ ਦੇ ਵਿੱਚ ਇੱਕ ਸੈਕਰਾਮੈਂਟੋ ਦਾ ਰੈਜ਼ੀਡੈਂਟ ਬ੍ਰਾਇਨ ਸਟੈਫਰਡ, ਉਹ ਕਹਿੰਦਾ ਵੀ ਮੈਂ ਆਪਣੇ ਐਗਜ਼ਾਮ ਦੇ ਲਈ ਜਿਹੜਾ ਡਰਾਈਵਿੰਗ ਲਾਇਸੈਂਸ ਦਾ ਰਿਨਿਊ ਹੋਣਾ ਸੀ ਉਹਦੇ ਲਈ ਗਿਆ, ਤੇ ਜਦੋਂ ਉਹਨਾਂ ਨੇ ਮੇਰੀ ਅੱਖ ਚੈੱਕ ਕੀਤੀ, ਖੱਬੇ ਅੱਖ ਤੇ ਹੱਥ ਰੱਖੋ ਤਾਂ ਸੱਜੇ ਤੇ ਰੱਖੋ, ਜਦੋਂ ਇੱਕ ਅੱਖ ਤੇ ਰੱਖਿਆ ਤੇ ਦੂਜੀ ਅੱਖ ਤੋਂ ਕਹਿੰਦਾ ਮੈਨੂੰ ਦਿਸਦਾ ਹੀ ਕੁਛ ਨਹੀਂ ਸੀ। ਤੇ ਉਸ ਟਾਈਮ ਤੇ ਉਹਨੂੰ ਪਤਾ ਲੱਗਾ ਵੀ ਉਹ ਤਾਂ ਉਹਦੀ ਜਿਹੜੀ ਅੱਖ ਆ ਉਹ ਆਲਰੇਡੀ ਡੈਮੇਜ ਹੋ ਗਈ ਆ, ਤੇ ਉਸ ਨੂੰ ਜਿਹੜਾ ਆ ਇੱਕ ਬਿਮਾਰੀ ਹੈਗੀ ਆ। ਉਸ ਤੋਂ ਬਾਅਦ ਉਹ ਜਿਹੜਾ ਆਈ ਡਾਕਟਰ ਆ ਉਹਦੇ ਕੋਲ ਗਿਆ, ਸੋ ਉਹਨੂੰ ਡਾਇਗਨੋਸ ਕੀਤਾ ਗਿਆ ਸਵੀਅਰ ਗਲੋਕੋਮਾ। ਉਹਦੀ ਅੱਖ ਦੇ ਵਿੱਚ 90% ਅੱਖ ਲਾਸ, ਉਹਦੀ ਵਿਜ਼ਨ ਲਾਸ ਸੀ, ਪਰ ਖੱਬੀ ਅੱਖ ਦਾ ਜਿਹੜਾ ਵਿਜ਼ਨ ਸੀ ਉਹ 20/20 ਸੀ। ਸੋ ਲੱਕਲੀ ਕਹਿੰਦਾ ਵੀ ਮੈਂ ਹੁਣ ਰਿਕਵਰ ਹੋ ਰਿਹਾ, ਵਧੀਆ ਹੋ ਰਿਹਾ। ਤੇ CDC ਜਿਹੜੀ ਆ ਉਹ ਇਹ ਕਹਿ ਰਹੀ ਆ ਵੀ 3 ਮਿਲੀਅਨ ਅਮਰੀਕਨਸ ਨੂੰ ਗਲੋਕੋਮਾ ਹੁੰਦਾ ਹੈਗਾ ਆ, ਤੇ ਅੱਧਿਆਂ ਦੇ ਕੋਲ 50% ਨੂੰ ਕੋਈ ਆਈਡੀਆ ਹੀ ਨਹੀਂ ਵੀ ਹਾਂ ਸਾਡਾ ਜਿਹੜਾ ਇਹ ਅੱਖ ਦਾ ਵਿਜ਼ਨ ਆ ਉਹ ਚਲਾ ਗਿਆ ਹੈਗਾ। ਸੋ ਇਸ ਕਰਕੇ ਕਹਿੰਦੇ ਵੀ ਆਈ ਚੈੱਕਅਪ ਕਰਾਉਣਾ ਤੁਹਾਡਾ ਸਾਲ ਜਾਂ 2 ਸਾਲ ਬਾਅਦ ਬਹੁਤ ਜ਼ਰੂਰੀ ਹੈਗਾ। ਜੀ, ਐਪਲ ਨੇ ਵੀ ਹੁਣ ਇੱਕ ਆਪਣਾ ਨਵੀਂ ਇੱਕ ਟੀਮ ਆ ਉਸ ਨੂੰ ਬੰਦ ਕਰ ਦਿੱਤਾ ਆ। 121 ਜਾਣਿਆਂ ਦੀ ਸਦਰਨ ਕੈਲੀਫੋਰਨੀਆ ਦੀ ਆਰਟੀਫਿਸ਼ੀਅਲ ਇੰਟੈਲੀਜੈਂਸ AI ਦੀ ਜਿਹੜੀ ਟੀਮ ਆ, ਉਸ ਨੂੰ ਉਹਨਾਂ ਨੇ ਬੰਦ ਕਰ ਦਿੱਤਾ ਰੀਆਰਗੇਨਾਈਜੇਸ਼ਨ ਦੇ ਚੱਕਰ ਦੇ ਵਿੱਚ। ਇਸ ਗਰੁੱਪ ਜਿਸ ਦਾ ਨਾਮ ਡਾਟਾ ਆਪਰੇਸ਼ਨ ਐਨੋਟੇਸ਼ਨਸ ਦੱਸਿਆ ਜਾਂਦਾ ਸੀ, ਉਹਨਾਂ ਬਾਰੇ ਇਹ ਜਾਣਕਾਰੀ ਜਿਹੜੀ ਦਿੱਤੀ। ਕਹਿੰਦੇ ਵੀ ਇਹਨਾਂ ਨੂੰ ਇੱਥੋਂ ਚੱਕ ਕੇ ਹੁਣ ਆਸਟਨ ਦੇ ਵਿੱਚ ਘੱਲਿਆ ਜਾਊਗਾ। ਸੋ ਕਈਆਂ ਨੇ ਜਾਣਾ, ਕਈਆਂ ਨੇ ਜਿਹੜਾ ਉਹ ਨਹੀਂ ਜਾਣਾ। ਆਲਰੇਡੀ ਇਸ ਗਰੁੱਪ ਦੇ ਆਫਿਸਿਸ ਚਾਈਨਾ, ਇੰਡੀਆ, ਆਇਰਲੈਂਡ ਤੇ ਸਪੇਨ ਦੇ ਵਿੱਚ ਵੀ ਹੈਗੇ ਨੇ। ਇਹ ਜਿਹੜੀ ਆਪਾਂ ਸੀਰੀ ਵਰਤਦੇ ਹਾਂ, ਬਹੁਤ ਸਾਰੇ ਜਿਨ੍ਹਾਂ ਕੋਲ ਆਈਫੋਨਸ ਨੇ, ਉਹ ਉਸ ਨੂੰ ਇੰਪਰੂਵ ਕਰਨ ਦੇ ਲਈ ਇਹ ਜਿਹੜੀ ਟੀਮ ਆ ਉਹ ਮੰਨੀ ਜਾਂਦੀ ਹੈਗੀ ਆ। ਸੈਨ ਡਿਏਗੋ ਦੇ ਇਸ ਗਰੁੱਪ ਨੂੰ ਬੰਦ ਕਰਨ ਤੋਂ ਬਾਅਦ ਦੇ ਵਿੱਚ ਰੀਲੋਕੇਸ਼ਨ ਦਾ ਜਿਹੜਾ ਡਿਸੀਜਨ ਆ ਉਹ ਲਿਆ ਗਿਆ ਆ। ਸੋ ਇਹਦਾ ਮਤਲਬ ਆ ਵੀ ਕਈ ਜੌਬਸ ਵੀ ਜਿਹੜੀਆਂ ਆ ਉੱਥੋਂ ਚਲੇ ਜਾਣਗੀਆਂ। ਸੋ ਓਵਰਆਲ ਐਪਲ ਦੇ ਵਿੱਚ 1,61,000 EMPLOYE ਨੇ, ਉਹਨਾਂ ਦੇ ਵਿੱਚੋਂ ਹੁਣ 121 ਜਾਣਿਆਂ ਦੀ ਇਸ ਟੀਮ ਨੂੰ ਬੰਦ ਕਰ ਦਿੱਤਾ ਗਿਆ ਆ। ਪਿਛਲੇ ਵੀਕ ਦੇ ਵਿੱਚ ਕਾਫੀ ਕੰਪਨੀਆਂ ਨੇ ਜੋ ਲੇ ਆਫ ਕੀਤੀ ਆ। ਇੱਕ BM ਕਰਕੇ ਆ, ਕੋਲੰਬਸ ਓਹਾਇਓ ਦੀ ਕੰਪਨੀ, ਉਹਨੇ 300 ਲੋਕਾਂ ਨੂੰ ਲੇ ਆਫ ਕੀਤਾ। ਇਸੇ ਤਰ੍ਹਾਂ ਗ੍ਰੈਬ, ਕੈਡ, ਆਰਟੀਫੈਕਟ, ਇਹ ਮੀਡੀਆ ਕੰਪਨੀਆਂ, ਇਹਨਾਂ ਨੇ 100% ਲੋਕਾਂ ਨੂੰ ਲੇ ਆਫ ਕਰ ਦਿੱਤਾ ਸੈਨ ਫਰਾਂਸਿਸਕੋ ਏਰੀਏ ਦੇ ਵਿੱਚ। ਇਸੇ ਤਰ੍ਹਾਂ ਹੋਰ ਵੀ ਤੁਹਾਨੂੰ ਦੱਸੀਆਂ ਸੀ ਪਿਛਲੇ ਦਿਨਾਂ ਦੇ ਵਿੱਚ ਐਮਾਜ਼ੋਨ, ਗੂਗਲ, ਇਹਨਾਂ ਨੇ ਕਿੰਨੇ ਜ਼ਿਆਦਾ ਲੋਕਾਂ ਨੂੰ ਲੇ ਆਫ ਕੀਤਾ ਹੈਗਾ। ਤੇ ਜੇ ਆਪਾਂ ਹਾਇਰਿੰਗ ਦੀ ਗੱਲ ਕਰਦੇ ਜਾਈਏ, ਜੇ ਸਾਡੇ ਸਰੋਤੇ ਬੇਕਰਸਫੀਲਡ ਏਰੀਏ ਦੇ ਵਿੱਚ ਸੁਣ ਰਹੇ ਹੈਗੇ ਆ,
ਸਪਰਾਊਟਸ ਫਾਰਮਰਸ ਮਾਰਕੀਟ ਖੋਲਣ ਜਾ ਰਹੀ ਆ ਪਨਾਮਾ ਲੇਨ ਲੋਕੇਸ਼ਨ ਦੇ ਉੱਤੇ। ਸੋ ਉਹਨਾਂ ਨੇ ਆਪਣੇ ਇਸ ਬਿਜ਼ਨਸ ਦੇ ਲਈ ਲੋਕਾਂ ਨੂੰ ਹਾਇਰ ਕਰਨਾ ਆ। ਸੋ ਸਪਰਾਊਟਸ ਮਾਰਕੀਟ 2 ਹਾਇਰਿੰਗ ਇਵੈਂਟਸ ਕਰਨ ਜਾ ਰਹੀ ਆ। ਜੇ ਕੋਈ ਜੌਬ ਲੱਭ ਰਿਹਾ ਬੇਕਰਸਫੀਲਡ 'ਚ 95 ਦੇ ਕਰੀਬ ਉਹਨਾਂ ਨੇ ਫੁੱਲ ਟਾਈਮ ਤੇ ਪਾਰਟ ਟਾਈਮ ਓਪਰਚੁਨਿਟੀਜ਼ ਉੱਥੇ ਹੈਗੀਆਂ ਆ। 35 ਪਨਾਮਾ ਲੇਨ ਦੇ ਉੱਤੇ ਫਰਾਈਡੇ ਮਾਰਚ 1 ਨੂੰ 7 ਵਜੇ ਸਟੋਰ ਖੋਲਣਾ ਆ। ਤੇ ਹਾਇਰਿੰਗ ਇਵੈਂਟਸ ਉਹਨਾਂ ਨੇ 17 ਜਨਵਰੀ ਨੂੰ ਰੱਖੀ ਆ 8 ਤੋਂ ਲੈ ਕੇ 6 ਵਜੇ ਤਾਈਂ, ਤੇ ਵੀਰਵਾਰ ਜਨਵਰੀ 18 ਨੂੰ 8 ਤੋਂ ਲੈ ਕੇ 5 ਵਜੇ ਤਾਈਂ। 4 ਪੁਆਇੰਟਸ ਸ਼ੈਰਟਨ ਬੇਕਰਸਫੀਲਡ ਜੋ ਕਿ 5101 ਕੈਲੀਫੋਰਨੀਆ ਐਵਨਿਊ ਤੇ ਹੈਗਾ ਆ। ਸੋ ਸਰਚ ਕਰ ਲਿਓ ਜੇ ਕੋਈ ਜੌਬ ਲੱਭ ਰਿਹਾ ਆ ਗੂਗਲ ਦੇ ਉੱਤੇ ਜਾ ਕੇ। ਜੀ ਬਿਲਕੁਲ। ਮਡੇਰਾ ਦੀ ਜਿਹੜੀ ਪੁਲਿਸ ਆ ਉਹਨਾਂ ਨੇ ਲੋਕਾਂ ਨੂੰ ਡਰਾਈਵਿੰਗ ਵੇਲੇ ਜ਼ਿਆਦਾ ਇਹਤਿਆਤ ਰੱਖਣ ਦੇ ਲਈ ਅਪੀਲ ਕੀਤੀ ਆ। ਕਹਿੰਦੇ ਵੀ ਬਹੁਤ ਹੀ ਜ਼ਿਆਦਾ ਹਾਈ DUI ਰਿਜ਼ਲਟਸ ਨਿਕਲੇ ਹੈਗੇ ਆ। ਮਡੇਰਾ ਪੁਲਿਸ ਡਿਪਾਰਟਮੈਂਟ ਕਹਿ ਰਿਹਾ ਵੀ ਅਸੀਂ ਪ੍ਰੋਐਕਟਿਵਲੀ ਕੰਮ ਇਸ ਬਾਬਤ ਕਰ ਰਹੇ ਹਾਂ, ਪਰ ਕਹਿੰਦੇ ਵੀ ਸਾਨੂੰ ਬਹੁਤ ਸਾਰੀਆਂ ਕਾਲਸ ਆ ਰਹੀਆਂ ਫਾਰ ਸਰਵਿਸ ਮਲਟੀਪਲ ਡਰਾਈਵਰਸ ਡਰਾਈਵਿੰਗ ਅੰਡਰ ਦਾ ਇਨਫਲੂਐਂਸ, ਜਿਨ੍ਹਾਂ ਨੂੰ ਬਾਅਦ ਚ ਇਵੈਂਚੁਅਲੀ ਗ੍ਰਿਫਤਾਰ ਜਿਹੜਾ ਉਹ ਕੀਤਾ ਗਿਆ ਹੈਗਾ ਆ। ਸੋ ਕਹਿੰਦੇ ਵੀ ਕਈ ਡਰਾਈਵਰ ਤਾਂ 3 ਗੁਣਾ ਵੱਧ ਨਸ਼ੇ ਦੀ ਹਾਲਤ ਦੇ ਵਿੱਚ ਸੀ ਜਿੰਨੀ ਜਿਹੜੀ ਲੀਗਲ ਲਿਮਿਟ ਹੁੰਦੀ ਆ ਉਸ ਦੇ ਨਾਲੋਂ। ਸੋ ਮਡੇਰਾ ਪੁਲਿਸ ਕਹਿੰਦੇ ਵੀ ਸੈਡਲੀ ਇਹ ਬਹੁਤ ਵਾਰੀ ਇਦਾਂ ਹੁੰਦਾ ਆ, ਪਰ ਸਾਡਾ ਦੱਸਣ ਦਾ ਮਕਸਦ ਇਹੀ ਆ ਵੀ ਲੋਕਾਂ ਦਾ ਜਿਹੜਾ ਇਸ ਦੇ ਵਿੱਚ ਬਚਾਅ ਹੋ ਸਕੇ। ਸੋ ਭਾਈ ਸਾਰਿਆਂ ਨੂੰ ਬਹੁਤ ਧਿਆਨ ਰੱਖਣਾ ਚਾਹੀਦਾ। ਇਕੱਲਾ ਮਡੇਰਾ ਵਾਲੇ ਨਹੀਂ, ਇਹ ਸਾਰੇ ਪਾਸੇ ਇਹ ਸੇਮ ਪ੍ਰੋਬਲਮ ਜਿਹੜੀ ਉਹ ਹੋ ਸਕਦੀ ਆ। ਅੱਜ ਕੱਲ੍ਹ ਇਕੱਲੀ ਸ਼ਰਾਬ ਹੀ ਨਹੀਂ, ਮੈਰੀਜੁਆਨਾ ਤੇ ਓਵਰ ਦਾ ਕਾਊਂਟਰ ਪ੍ਰਸਕ੍ਰਿਪਸ਼ਨ ਡਰੱਗਸ ਦੇ ਕਰਕੇ ਵੀ ਤੁਸੀਂ ਅੰਡਰ ਦਾ ਇਨਫਲੂਐਂਸ ਹੋ ਸਕਦੇ ਆ। ਸੋ ਬਹੁਤ ਹੀ ਇਹਤਿਆਤ ਦੇ ਨਾਲ ਤੁਸੀਂ ਵੀ ਤੇ ਜਾਂ ਕੋਈ ਹੋਰ ਵੀ ਜਿਹੜਾ ਚੱਲ ਰਿਹਾ ਉਹਨਾਂ ਤੋਂ ਬੜੀ ਸਾਵਧਾਨੀ ਦੇ ਨਾਲ ਜਿਹੜਾ ਉਹ ਚਲਾਇਆ ਜਾਵੇ। ਜੀ ਤੇ ਅੱਜ ਸਟਾਕ ਮਾਰਕੀਟ ਤਾਂ ਬੰਦ ਹੀ ਸੀਗੀ। ਜੀ ਮਾਰਟਿਨ ਲੂਥਰ ਕਿੰਗ ਜੂਨੀਅਰ ਡੇ ਦੇ ਨਾਲ ਜਿਹੜਾ ਉਹ ਚੱਲ ਰਿਹਾ ਆ। ਸੋ ਉੱਦਾਂ ਓਵਰਆਲ ਜੇ ਤੁਹਾਨੂੰ ਤੇਲ ਦੀ ਸੋਨੇ ਦਾ ਭਾਅ ਦੱਸ ਜਾਈਏ, ਗੋਲਡ ਦੇ ਵਿੱਚ ਅੱਜ ਜਿਹੜਾ ਗੋਲਡ ਆ $2056 ਪ੍ਰਤੀ ਆਉਂਸ ਰਿਹਾ। ਕੱਚੇ ਤੇਲ ਦੀ ਕੀਮਤ ਜਿਹੜੀ ਆ $72 ਪ੍ਰਤੀ ਬੈਰਲ ਰਹੀ ਆ। 10 ਈਅਰ ਯੀਲਡ ਪੂਰੇ 4% ਦੇ ਉੱਤੇ, ਤੇ ਕ੍ਰਿਪਟੋ ਕਰੰਸੀਜ਼ ਦੇ ਵਿੱਚ ਬਿਟਕੋਇਨ 42,549 ਤੇ ਇਥੀਰੀਅਮ $2511 ਦੇ ਬਰਾਬਰ ਚੱਲ ਰਿਹਾ ਆ। ਇਸੇ ਤਰ੍ਹਾਂ ਜੇ ਕਰੰਸੀ ਦੀ ਗੱਲ ਕਰਦੇ ਜਾਈਏ, $1 ਦੇ ਬਰਾਬਰ ਇੰਡੀਆ ਦੇ 82 ਰੁਪਏ ਤੇ 92 ਪੈਸੇ ਰਹੇ ਆ। $1 ਦੇ ਬਰਾਬਰ ਪਾਕਿਸਤਾਨ ਦੇ 279 ਰੁਪਏ ਤੇ 97 ਪੈਸੇ, ਤੇ $1 ਦੇ ਬਰਾਬਰ ਕੈਨੇਡਾ ਦੇ $1 ਤੇ 34 ਸੈਂਟ। ਇੱਥੇ ਹੀ ਜਿਹੜੇ ਜੀ ਪ੍ਰੋਗਰਾਮ ਦੀ ਸਮਾਪਤੀ ਆ। ਮੇਰੇ ਰਾਜਕਰਨਵੀਰ ਸਿੰਘ ਵੱਲੋਂ ਤੇ ਹਰਜੋਤ ਸਿੰਘ ਵੱਲੋਂ ਤੁਹਾਨੂੰ ਸਾਰਿਆਂ ਨੂੰ ਪਿਆਰ ਸਤਿਕਾਰ ਸਹਿ ਨਿੱਘੀ ਜਿਹੀ ਸਤਿ ਸ੍ਰੀ ਅਕਾਲ। ਜਿੰਦੇ ਵਾਸਤੇ ਰਹੋ, ਹੱਸਦੇ ਖੇਲਦੇ ਰਹੋ, ਸੁਣਦੇ ਰਹੋ, ਦੇਖਦੇ ਰਹੋ ਪੰਜਾਬੀ ਰੇਡੀਓ US।